ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਉਹ ਹੱਸਦੇ ਰਵੋ, ਵਸਦੇ ਰਵੋ, ਅਤੇ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਜਿੱਥੇ ਵੀ ਹੋ। ਅਤੇ ਤੁਹਾਨੂੰ ਪਹੁੰਚੇ ਸਾਡਾ ਸਲਾਮ ਅਤੇ ਸਲਾਮਤੀ। ਅਤੇ ਜਿੱਥੇ ਵੀ ਉਹ ਤੁਸੀਂ ਮਹਿਸੂਸ ਕਰ ਰਹੇ ਹੋਵੇਗੇ ਕਿ ਬਣਾਏ ਹੁਰਮਸ ਦੀ ਵਜ੍ਹਾ ਤੋਂ ਜਿਹੜਾ ਹੈ ਨਾ ਕਿ ਤਕਲੀਫ ਪਹੁੰਚ ਰਹੀ ਹੈ ਆਮ ਆਦਮੀ ਨੂੰ। ਬੇਸ਼ੱਕ ਤੁਸੀਂ ਫਿਜੀ 'ਚ ਹੋ, ਆਸਟ੍ਰੇਲੀਆ 'ਚ ਹੋ, ਕੈਨੇਡਾ 'ਚ ਹੋ, UK 'ਚ ਹੋ, ਇੰਡੀਆ 'ਚ ਹੋ ਜਾਂ ਪਾਕਿਸਤਾਨ ਵਿੱਚ ਹੋ, ਅਤੇ ਪਾਕਿਸਤਾਨ ਦੇ ਦਾਰੁਲ ਖਲਾਫੇ 'ਚ ਹੋ, ਅਤੇ ਉੱਥੇ ਵੀ ਬੜੀ ਹੀਟ ਮਹਿਸੂਸ ਹੋ ਰਹੀ ਹੈ ਮਹਿੰਗਾਈ ਦੀ। ਲੇਕਿਨ ਇਹ ਹੁਕੂਮਤਾਂ ਦੇ ਲੱਲੇ ਤੇ ਲੱਲੇ ਜਾਰੀ ਨੇ। ਇੰਡੀਆ ਵਿੱਚ ਅਤੇ ਪਹਿਲੀ ਵਾਰੀ 4 ਸਾਲ ਬਾਅਦ 3 ਰੁਪਏ ਪੈਟਰੋਲ ਵਧਾਇਆ, ਅਤੇ ਉੱਥੇ ਇਤਜਾਜ ਸ਼ੁਰੂ ਹੋ ਗਏ, ਅਤੇ ਮੋਦੀ ਸਰਕਾਰ ਦੇ ਪਿੱਛੇ ਪੈ ਗਏ ਨੇ ਲੋਕ ਡੰਡੇ ਲੈ ਕੇ, ਅਤੇ ਹਰ ਤਰਫੋਂ ਤਨਖੀਦ ਹੋ ਰਹੀ। ਅਤੇ ਚੌਧਰੀ ਸਾਹਿਬ ਦੱਸਣਗੇ ਕਿ ਇਹ ਇੱਕ ਵਾਰੀ ਤੇ ਹਕੂਮਤ ਨੇ ਕਿਹਾ ਸੀ ਕਿ ਅਸੀਂ ਵੀ ਕਰਾਂਗੇ ਕਿਫਾਇਤਸ਼ਾਰੀ। ਉਹ ਪਹੁੰਚੀ ਕਿੱਥੇ ਅਤੇ ਹਕੂਮਤ ਕਰ ਕੀ ਰਹੀ ਹੈ ਚੌਧਰੀ ਸਾਹਿਬ? ਹਾਂ ਸਰ, ਮੈਂ ਤਾਂ ਤੁਹਾਡੀ ਬੜਾ ਹੈਰਾਨ ਹੋਇਆ ਕਿ 3 ਰੁਪਏ ਦੀ ਤਨਖੀਦ ਹੋ ਰਹੀ। ਹਾਂ, 3 ਰੁਪਏ ਤੇ, ਔਰ 4 ਸਾਲ ਬਾਅਦ ਵਧਾਇਆ। ਤੇ ਇੱਥੇ ਤਾਂ ਤੁਹਾਨੂੰ ਪਤਾ ਨਾ ਕਿ ਹਾਂ 260 ਪਤਾ ਨਹੀਂ 65 ਰੁਪਏ ਹਾਂ ਸੀਗਾ, ਤੇ ਉਸ ਤੋਂ ਫਿਰ 300 350 400 ਤੇ ਹਾਂ ਹੁਣ ਪੈਟਰੋਲ ਹੈਗਾ 400 ਕੋਈ 15 16 17 ਰੁਪਏ ਹਾਂ ਤੇ ਨਾ ਡੀਜ਼ਲ ਤੇ ਪੈਟਰੋਲ। ਤੇ ਇੱਥੇ ਤਾਂ ਕੋਈ ਪ੍ਰੋਟੈਸਟ ਨਹੀਂ ਹੋ ਰਿਹਾ, ਤੇ ਲੋਕ ਤੰਗ ਤੇ ਹੈ ਨੇ। ਹਾਂ। ਤੇ ਜਿਹੜਾ ਤੇ ਕਰਦਾ ਪ੍ਰੋਟੈਸਟ ਨੂੰ ਫਿਰ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੈ ਨਾ, ਤੁਹਾਨੂੰ ਵੀ ਦਿੰਦੇ ਨੇ। ਹਾਂ ਉਹ ਤੇ ਹੈ, ਲੇਕਿਨ ਇਹ ਹੈ ਕਿ ਕੋਈ ਵੱਡਾ ਪ੍ਰੋਟੈਸਟ ਹੋਵੇ ਫਿਰ ਤਾਂ ਮੁਸ਼ਕਿਲ ਹੋ ਜਾਏਗਾ। ਕੋਈ ਸਿਆਸੀ ਜਮਾਤ ਨਹੀਂ ਕਰਦੇ ਜੀ। ਕਦੀ ਜਮਾਤ ਇਸਲਾਮੀ ਕਰਦੀ ਸੀ, ਹਾਂਜੀ ਤੇ ਉਹ ਵੀ ਹੁਣ ਚੁੱਪ ਹੋ ਗਈ। ਸਾਰੇ ਚੁੱਪ ਨੇ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦਾ ਤੇ ਨਾਂ ਵੀ ਇੱਕ ਇਸ ਹਵਾਲੇ ਨਾਲ ਮਸ਼ਹੂਰ ਹੈ, ਲੇਕਿਨ ਉਹ ਵੀ ਚੁੱਪ ਨੇ। ਉਹਨਾਂ ਦੇ ਆਪਣੇ ਕਾਇਦੀਨ ਦੇ ਉੱਤੇ ਹਮਲੇ ਹੋ ਰਹੇ ਨੇ, ਜਮਾਤ ਦੇ ਮੈਂਬਰਾਂ ਦੇ ਉੱਤੇ। ਸਾਰੇ ਵੇਖ ਰਹੇ ਨੇ ਕਿ ਪਿੰਡੀ ਵਾਲੇ ਕੁਝ ਕਰਨਗੇ ਕਰਿਸ਼ਮਾ, ਅਤੇ ਪਿੰਡੀ ਵਾਲੇ ਕਹਿ ਰਹੇ ਨੇ ਕਿ ਅਸੀਂ ਇਹ ਵਾਲਾ ਕਰਿਸ਼ਮਾ ਕਰੀਏ ਜਾਂ ਇਰਾਨ ਅਤੇ ਅਮਰੀਕਾ ਵਾਲਾ ਕਰਿਸ਼ਮਾ ਕਰੀਏ, ਸੁਲਾਹ ਕਰਾਈਏ। ਹਾਂ, ਲੇਕਿਨ ਇਹਦੇ ਰਾਣਾ ਸਾਹਿਬ ਜਿਹੜੀ PTI ਵੱਡੀ ਅਪੋਜੀਸ਼ਨ ਪਾਰਟੀ ਹੈ, ਉਹਨਾਂ ਹੂੰ। ਦਾ ਕੰਮ ਸੀ ਨਾ, ਉਹਨਾਂ ਨੇ ਕੋਈ ਨਾ ਇੱਥੇ ਉਹ ਕੋਈ ਨਾ, ਉਹਨਾਂ ਦਾ ਨਾ ਲਿਆ ਕਰੋ ਜੀ। ਅੱਛਾ, ਉਹ ਬਸ ਉਹ ਇੰਝ ਬਸ ਹੀ ਖਾਨ ਹੈ। ਸਾਹਿਬ ਹਾਂ ਦੀ ਸਿਹਤ ਹਾਂ ਤੇ ਹਾਂ, ਲੱਗੇ ਹੋਏ ਨੇ। ਉਹ ਕਹਿੰਦੇ ਸਿਹਤ 'ਤੇ ਬਸ ਲੱਗੇ, ਬਸ ਉਸ 'ਤੇ ਲੱਗੇ। ਉਹਨਾਂ ਨੂੰ ਦੁਨੀਆ ਦੀ ਪਰਵਾਹ ਕੋਈ ਨਹੀਂ ਚਾਹੀਦੀ। ਸਭ ਪਹਿਲੇ ਮੈਨੂੰ ਲੱਗਦਾ ਸੀ ਕਿ PTI 'ਚ ਕੋਈ ਸਮਝ ਬੂਝ ਵਾਲੇ ਬੰਦੇ ਹੈ ਨੇ, ਉਹਨਾਂ ਨੂੰ ਪੋਲੀਟਿਕਸ ਕਰਨੀ ਆਉਂਦੀ ਹੈ। ਇਹ ਇੰਨੇ ਮੌਕੇ ਮਿਲੇ ਇਹ ਪਿਛਲੇ, ਜਦੋਂ ਦਾ ਮੀਆਂ ਸਾਹਿਬ ਆਏ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ, ਪ੍ਰੋਟੈਸਟ ਕਰਦੇ ਅਸੈਂਬਲੀਆਂ ਤੋਂ ਬਾਹਰ, ਅਤੇ ਇਸ਼ੂ ਬੇਸ ਪੋਲੀਟਿਕਸ ਕਰਦੇ। ਇਹਨਾਂ ਨੇ ਨਹੀਂ ਕੀਤੀ ਤੇ ਕਲਟ ਵਾਲੀ ਕੀਤੀ। ਪਹਿਲੇ ਮੈਨੂੰ ਲੱਗਦਾ ਸੀ ਕਲਟ ਨਹੀਂ ਹੈ, ਪੋਲੀਟੀਕਲ ਪਾਰਟੀ। ਜਿਹੜਾ ਇਹਨਾਂ ਦਾ ਰਵੱਈਆ ਉਹ ਤਾਂ ਕਲਟ ਵਾਲਾ ਹੀ ਹੈ ਜੀ। ਬਸ ਹਾਂ ਲੀਡਰ ਦੇ ਇਰਦ ਗਿਰਦ ਹੀ ਘੁੰਮੀ ਜਾਂਦੇ ਨੇ, ਪਤਾ ਹੀ ਨਹੀਂ ਬਾਹਰ ਹੋ ਕੀ ਰਿਹਾ। ਬਿਲਕੁਲ ਉਹ ਸਿੰਗਲ ਪੁਆਇੰਟ ਏਜੰਡੇ ਦੇ ਇਹਨਾਂ ਦੀ ਹੂੰ। ਪੋਲੀਟਿਕਸ ਹੈ ਹਾਂ ਕਿ ਇਮਰਾਨ ਖਾਨ ਨੂੰ ਰਿਹਾ ਬਿਲਕੁਲ। ਕਰਾਓ, ਇਮਰਾਨ ਖਾਨ ਦੀ ਸਿਹਤ, ਹਾਂ। ਬੁਸ਼ਰਾ ਬੀਬੀ ਦੀ ਸਿਹਤ, ਚਲੋ ਹੂੰ। ਉਸ 'ਤੇ ਵੀ ਗੱਲ ਹੋ ਸਕਦੀ, ਲੇਕਿਨ ਇਹ ਹੈ ਕਿ ਬਾਕੀ ਇਸ਼ੂ ਵੀ ਹਾਂ ਤਾਂ ਹੈ ਨੇ ਨਾ। ਹੋਣੀ ਚਾਹੀਦੀ ਨਾ ਉਹਦੇ 'ਤੇ। ਅਪੋਜੀਸ਼ਨ ਹਾਂ ਆ, ਹਾਂ। ਮਤਲਬ ਤੁਸੀਂ ਪੈਟਰੋਲ 'ਤੇ ਗੱਲ ਕਰੋ, ਮਹਿੰਗਾਈ 'ਤੇ ਗੱਲ ਕਰੋ, ਕੋਈ ਹੂੰ ਪ੍ਰੋਟੈਸਟ ਕਾਲ ਦਿਓ, ਕੋਈ ਛੋਟਾ ਮੋਟਾ ਹੂੰ। ਕੋਈ ਲੋਕਾਂ ਨੂੰ ਅੰਗੇਜ ਕਰੋ। ਹਾਂ ਉਹ ਬਿਲਕੁਲ ਨਹੀਂ ਹੈ, ਬਿਲਕੁਲ। ਤੇ ਆਪਣਾ ਉਸ ਤਰ੍ਹਾਂ ਕੋਈ ਇਫੈਕਟਿਵਲੀ ਨਹੀਂ ਕਰ ਰਿਹਾ ਹੈ। ਇਸ ਕਰਕੇ ਉਹ ਬਸ ਇਹ ਨਾ ਇਹੀ ਹੈ, ਮਾਯੂਸ ਕੁਨ ਅਪੋਜੀਸ਼ਨ ਹੀ ਵੈਸੇ ਰਾਣਾ ਸਾਹਿਬ, ਮੈਂ ਤੁਹਾਨੂੰ ਦੱਸਾਂ। ਬਹੁਤ ਹੀ ਮਾਯੂਸ ਕੋਲ ਹੈ। ਤੇ ਉਹਦੇ ਨਾਲ ਅੱਜ ਕੱਲ ਇੱਕ ਪਾਸੇ ਤੇ ਮਹਿੰਗਾਈ ਵੱਧ ਰਹੀ ਆ ਤੇ ਪੈਟਰੋਲ ਵੱਧ ਹੂੰ ਰਿਹਾ, ਤੇ ਉਹਦੇ ਨਾਲ ਇੱਕ ਬੜੀ ਡਿਬੇਟ ਸੋਸ਼ਲ ਮੀਡੀਆ ਦੇ ਹੂੰ। ਵਿੱਚ ਚੱਲੀ ਹੈ ਅੱਜ ਕੱਲ। ਉਹ ਕੀ? ਇਹ ਜੀ ਕਿ ਜਿਹੜਾ ਲੀਡ ਕਲੱਬ ਆ, ਇਹਨੂੰ ਹੂੰ। ਵਧਾਉਣਾ ਜਾਂ ਘਟਾਉਣਾ, ਇਹਦੇ ਪਰਕਸ ਨੂੰ। ਹਾਂ ਕਿਉਂਕਿ ਉਹ ਚੱਲੀ ਕਿਉਂ, ਤੁਹਾਨੂੰ ਉਹਦਾ ਹੂੰ। ਬੈਕਗਰਾਊਂਡ ਦੱਸਦੇ ਹਾਂ ਕਿ ਸੈਨੇਟ ਦੇ ਵਿੱਚ ਇੱਕ ਸੈਨੇਟਰ ਅਬਦੁਲ ਕਾਦਰ ਨੇ, ਹਾਂ ਬਲੋਚਿਸਤਾਨ ਤੋਂ, ਮੈਂ ਬਿਜ਼ਨਸਮੈਨ ਨੇ। ਜਾਣਦਾ ਉਹਨੂੰ। ਹਾਂ ਅੱਛਾ, ਹਾਂ ਉਹ ਇੱਕ ਬਿੱਲ ਲਿਆਏ ਨੇ। ਅੱਛਾ। ਉਹ ਬਿੱਲ ਵੈਸੇ ਹੁਣ ਪਾਸ ਵੀ ਹੋ ਗਿਆ। ਉਹ ਬਿੱਲ ਇਹ ਸੀਗਾ ਕਿ ਓਰੀਜਨਲ ਬਿੱਲ ਇਹ ਸੀ ਕਿ ਜਿਹੜਾ MNA ਨਾ, ਜਿਹੜਾ MNA ਜਾਂ ਸੈਨੇਟਰ, ਜਿਹੜਾ ਪਹਿਲਾਂ ਸਾਡਾ ਲਾ ਨਾ ਪਾਸਪੋਰਟ ਐਕਟ 1974 1974 ਦਾ, ਹੂੰ। ਉਹ ਇਹ ਆ ਕਿ ਜਿਹੜਾ MNA ਸੈਨੇਟਰ, MNA ਦੀ ਟਰਮ ਦੀ 5 ਸਾਲ ਦੀ, ਸੈਨੇਟਰ ਦੀ 6 ਠੀਕ ਸਾਲ ਹੈ। ਆਪਣੀ ਫੁੱਲ ਕਰੇਗਾ ਨਾ, ਉਹਨੂੰ ਮਿਲੇਗਾ ਬਲੂ ਪਾਸਪੋਰਟ। ਜਿਹੜਾ ਟਰਮ 'ਤੇ ਤਾਂ ਹੁੰਦਾ, ਲੇਕਿਨ ਜਿਹੜਾ ਬੰਦੇ ਦੀ ਫੁੱਲ ਟਰਮ ਕਰੇਗਾ ਹਾਂ ਨਾ, ਹਾਂ ਉਹਨੂੰ ਲਾਈਫ ਟਾਈਮ ਹੁੰਦਾ ਆਫੀਸ਼ੀਅਲ ਪਾਸਪੋਰਟ, ਹਾਂ ਜਿਹਨੂੰ ਅਸੀਂ ਠੀਕ ਕਹਿੰਦੇ ਬਲੂ ਪਾਸਪੋਰਟ। ਠੀਕ ਆ। ਆਹੋ। ਉਹ ਬਿੱਲ ਇਹ ਹੈ ਕਿ ਜਿਹੜਾ ਬੰਦਾ ਟਰਮ ਆਪਣੀ ਨਹੀਂ ਵੀ ਕੰਪਲੀਟ ਕਰੇਗਾ ਨਾ, ਉਹਨੂੰ ਵੀ ਮਿਲੇਗਾ। ਹਾਂ ਯਾਨੀ ਕਿ ਵਿੱਚੋਂ ਕਈ ਬੰਦੇ, ਤੁਹਾਨੂੰ ਪਤਾ ਨਾ ਕਿ ਸੈਨੇਟਰ ਇੱਕ ਸੈਨੇਟਰ ਨੇ 2 ਸਾਲ ਆਪਣੀ ਟਰਮ ਕੀਤੀ ਹੁੰਦੀ, ਫਿਰ ਉਹ ਰਿਜ਼ਾਈਨ ਕਰ ਦਿੰਦਾ ਜਾਂ ਖੁਦਾ ਨਾ ਬਿਲਕੁਲ। ਖਾਸਤੇ ਫੌਤ ਹੋ ਜਾਂਦਾ ਕਿਸੇ ਵਜ੍ਹਾ ਤੋਂ, ਤੇ ਹਾਂ ਉਹਦੀ ਜਗ੍ਹਾ 'ਤੇ ਜਿਹੜਾ ਬਾਕੀ ਹੁੰਦਾ, ਉਹਦੀ ਟਰਮ 4 ਸਾਲ ਹੁੰਦੀ, ਉਹਦੀ ਟਰਮ ਪੂਰੀ ਨਹੀਂ ਹੁੰਦੀ, ਹਾਂ ਜਾਂ ਠੀਕ ਕੋਈ ਹੈ। ਰਿਜ਼ਾਈਨ ਕਰ ਦਿੰਦਾ। ਅੱਛਾ, ਇਹ ਸੀਗਾ। ਲੇਕਿਨ ਇਹਦੇ ਨਾਲ ਇੱਕ ਉਹਨਾਂ ਨੇ ਹੋਰ ਪ੍ਰਪੋਜ਼ਲ ਪਾ ਥੱਲੇ ਦਿੱਤਾ। ਟੇਬਲ ਦੇ ਥੱਲੇੋਂ ਕੱਢੀ ਤੇ ਕਾਗਜ਼ ਉੱਤੇ ਲਿਆ ਕੇ ਨਾ ਟੇਬਲ 'ਤੇ ਰੱਖ ਓਏ ਦਿੱਤਾ। ਹੋਏ ਹੋਏ। ਉਹ ਉਹਨਾਂ ਨੇ ਕਿਹਾ ਜੀ ਕਿ ਸੈਨੇਟਰਾਂ ਦੇ ਬੱਚਿਆਂ ਨੂੰ ਵੀ ਦਿਓ। ਉਹ ਇੱਕ ਤੇ ਜਿਹੜਾ PTI ਵਾਲਾ, ਉਹ ਉਹਦਾ ਮੈਂ ਤਾਂ ਬੱਚਾ ਬਲੂ। ਉਧਰ ਹੀ ਆ ਰਿਹਾ। ਉਹਨਾਂ ਨੇ ਕਿਹਾ ਜਿਹੜੇ ਅੰਡਰ 28 ਨੇ, ਅੰਡਰ 28 ਨੇ, ਉਹਨਾਂ ਨੂੰ ਵੀ ਦਿਓ, ਕਿਉਂਕਿ ਜਿਹੜੇ ਬਿਊਰੋਕਰੇਟ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਬਲੂ ਪਾਸਪੋਰਟ ਲਾਓ ਅੰਡਰ 28। ਇਸ 'ਤੇ ਇੱਕ ਬੜਾ ਮਤਲਬ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਲਿਖਿਆ ਕਿ ਇਹ ਹੋ ਕੀ ਰਿਹਾ। ਹਾਂ ਇੱਕ ਪਾਸੇ ਪੈਟਰੋਲ ਆ, ਆਵਾਮ ਬੜੀ ਤੰਗ ਆ। ਤੁਹਾਨੂੰ ਪਤਾ ਅੱਜ ਕੱਲ੍ਹ ਇਸਲਾਮਾਬਾਦ ਵੀ ਬੜੇ ਸਾਡੇ ਦੋਸਤ ਨੇ, ਕੁਲੀਗ ਨੇ, ਜਿਹੜੇ ਦਫ਼ਤਰਾਂ 'ਚ ਮਤਲਬ ਜਿਹੜੀ ਹੁਣ ਉਹ ਹੈ ਨਾ ਉਹਨਾਂ ਦੀ ਕਮਿਊਟ,
ਟਰੈਵਲਿੰਗ ਉਹ ਬੜੇ ਤੰਗ ਆ ਗਏ ਨੇ। ਅਸੀਂ ਆਪ ਜਿਹੜਾ 3 ਦਿਨ ਕਰ ਦਿੱਤਾ, ਹਾਂ ਬਾਕੀ ਬਿਲਕੁਲ ਵਰਕ ਉਹ ਤੰਗ ਆ ਗਏ ਨੇ। ਤੇ ਇਹ ਜਿਹੜੀ ਐਲੀਟ ਸਾਡਾ ਕਲੱਬ ਹੈ, ਇਹ ਜਦੋਂ ਵੀ ਕੋਈ ਚੀਜ਼ ਲਿਆਉਂਦੀ ਇਹ ਆਪਣਾ ਹੀ ਕੋਈ ਫਾਇਦਾ, ਆਪਣੀ ਕੋਈ ਚੀਜ਼ ਕੱਢ ਲਿਆਉਂਦੀ। ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਸ਼ੈ ਦੀ, ਬਸ ਇਹਨਾਂ ਨੂੰ ਸਿਰਫ ਆਪਣੇ ਮਫਾਦਾਤ ਇਹਨਾਂ ਨੂੰ ਅਜ਼ੀਜ਼ ਨੇ, ਉਹੀ ਕਰਦੇ ਨੇ। ਅੱਛਾ, ਉਹ ਇਹ ਜਦੋਂ ਫਿਰ ਇਹ ਬਿੱਲ ਚੱਲ ਗਿਆ ਕਮੇਟੀ 'ਚ, ਤੇ ਤਲਾਲ ਚੌਧਰੀ ਜ਼ਾਹਰ ਤੁਹਾਨੂੰ ਪਤਾ ਸਟੇਟ ਮਿਨਿਸਟਰ ਇੰਟੀਰੀਅਰ ਮਿਨਿਸਟਰ ਜਾਂਦਾ ਹੈ, ਕਿਉਂਕਿ ਉਹਨਾਂ ਦੇ ਮੁਤਲਕ ਕੇਸ ਸੀਗਾ। ਉਹ ਤਲਾਲ ਚੌਧਰੀ ਨੇ ਇੱਕ ਬੜੀ ਇੰਟਰਸਟਿੰਗ ਚੀਜ਼ ਸਾਹਮਣੇ ਲਿਆਂਦੀ। ਉਹਨੇ ਕਿਹਾ ਜੀ ਇਹ ਅਸੀਂ ਨਹੀਂ ਦਿੰਦੇ, ਕਿਉਂਕਿ ਅਸੀਂ ਤੇ ਪਹਿਲੇ ਵੀ ਜਿਹੜੇ ਬਲੂ ਪਾਸਪੋਰਟ ਦੇ ਰੂਲਸ ਆ ਨਾ ਸਖਤ ਕਰ ਰਹੇ ਨੇ, ਉਹਦੀ ਵਜ੍ਹਾ ਹੈ ਕਿ ਲੋਕ ਮਿਸਯੂਜ਼ ਕਰ ਰਹੇ। ਤੁਹਾਨੂੰ ਪਤਾ ਨਾ ਆਫੀਸ਼ੀਅਲ ਪਾਸਪੋਰਟ ਦਾ ਮਤਲਬ ਹੁੰਦਾ ਕਿ ਕਈ ਮੁਲਕ ਵੀਜ਼ੇ ਤੋਂ ਬਗੈਰ ਤੁਸੀਂ ਜਾ ਸਕਦੇ, ਬਿਲਕੁਲ ਬਿਲਕੁਲ, ਜਾਂ ਵੀਜ਼ਾ ਔਨ ਅਰਾਈਵਲ ਵੀ ਲੈ ਸਕਦੇ। ਉਹਨਾਂ ਨੇ ਕਿਹਾ ਜੀ ਪੀਟੀਏ ਦੇ ਇੱਕ ਐਮਐਨਏ ਨੇ, ਇਕਬਾਲ ਫਰੀਦੀ, ਉਹਨਾਂ ਦੇ ਬੱਚੇ ਨੇ ਜਾ ਕੇ ਏਸੀ ਪਾਸਪੋਰਟ ਤੇ, ਐਮਐਨਏ ਨੂੰ ਇੰਟਾਈਟਲ ਆ ਉਹਦੇ ਬੱਚੇ ਨੂੰ ਨਾ, ਸੈਨੇਟਰ ਨੂੰ ਨਹੀਂ, ਸੈਨੇਟਰ ਦੇ ਬੱਚੇ ਨੂੰ ਨਹੀਂ, ਉਹਨਾਂ ਨੇ ਜਾ ਕੇ ਅਸਾਈਲਮ ਲੈ ਲਿਆ ਇਟਲੀ ਦੇ ਵਿੱਚ। ਏਸੀ ਪਾਸਪੋਰਟ ਤੇ ਟਰੈਵਲ ਕੀਤਾ ਇੱਕ ਮੁਲਕ ਜਿਹਦਾ ਵੀਜ਼ਾ ਨਹੀਂ ਸੀਗਾ, ਉੱਥੋਂ ਫਿਰ ਇਟਲੀ ਜਾ ਕੇ ਉਹਨਾਂ ਨੇ ਅਸਾਈਲਮ ਲੈ ਲਿਆ। ਉਹਨੂੰ ਕਿਹਾ ਮਿਸਯੂਜ਼ ਆ, ਅਸੀਂ ਤੇ ਪਹਿਲਿਆਂ ਦੇ ਕੈਂਸਲ ਕਰਨ ਦੇ ਚੱਕਰਾਂ 'ਚ। ਤੇ ਉਹ ਇੱਕ ਬੜੀ ਮਤਲਬ ਇਹ ਪਹਿਲਾਂ ਆਪਣੇ ਕਰਨਾ ਚਾਹੀਦਾ ਸੀ, ਫਿਰ ਬੱਚਿਆਂ ਦੇ ਪਰਸ। ਅੱਛਾ, ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਕਿ ਜਿਹੜੀ ਇੰਟੀਰੀਅਰ ਦੀ ਕਮੇਟੀ ਹੈ, ਇੰਟੀਰੀਅਰ ਦੀ ਕਮੇਟੀ ਨੇ ਪਿਛਲੀ ਉਹਨਾਂ ਦੀ ਮੀਟਿੰਗ ਹੋਈ ਇਸ ਹਫ਼ਤੇ ਨਾ, 1-2 ਦਿਨ ਪਹਿਲਾਂ, ਉਹਨੇ ਇੱਕ ਰਿਕਮੈਂਡੇਸ਼ਨ ਵੀ ਦਿੱਤੀ ਇੰਟੀਰੀਅਰ ਮਿਨਿਸਟਰੀ ਨੂੰ। ਉਹਨੇ ਕਿਹਾ ਜਿਹੜੇ ਆ ਬਲੈਕ ਪੇਪਰ ਇਹਨਾਂ ਤੇ ਗੱਡੀਆਂ ਨੂੰ, ਇਹ ਪਰਮਿਟ ਇੰਟੀਰੀਅਰ ਨੇ ਕੀਤੇ ਬੰਦ, ਇਹ ਖੋਲੋ। ਅੱਛਾ, ਹਾਂਜੀ, ਉਹ ਪਿੱਛੇ ਪਏ ਨੇ, ਖੋਲੋ ਪਰਮਿਟ ਦਿਓ। ਮਤਲਬ ਇਹਦਾ ਲੋਕਾਂ ਨਾਲ ਕੀ ਤਲਕ, ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਉਹ ਤੇ ਪ੍ਰਿਵਿਲੇਜ ਇਹਨਾਂ ਦੀਆਂ, ਕਹਿੰਦੇ ਬੜੀ ਖਾਸ ਲੋਕ ਆ ਤੇ ਅਸੀਂ ਆਏ, ਤੇ ਇਹਦੇ ਉੱਤੇ ਵੀ ਸ਼ੱਕ ਹੀ ਹੈ ਆ ਲੋਕਾਂ ਦੇ ਵੋਟਾਂ ਤੋਂ ਆਏ ਨੇ ਕਿ ਨਹੀਂ, ਸ਼ੱਕ ਕੀ ਹੈ, ਬਹੁਤ ਅੱਗੇ ਦੀ ਗੱਲ ਹੈ। ਤੇ ਆ ਕੇ ਫਿਰ ਲੁੱਟਮਾਰ ਕਰਦੇ ਨੇ। ਬਿਲਕੁਲ, ਇਹਨਾਂ ਦਾ ਤੇ ਹੋਰ ਤੇ ਕੋਈ ਚੱਕਰ ਹੀ ਆਮ ਬੰਦੇ ਦਾ ਮਸਲਾ ਤਾਂ ਨਹੀਂ, ਗੱਡੀ ਦੇ ਕਾਲੇ ਸ਼ੀਸ਼ੇ। ਪਾਸਪੋਰਟ ਦੇ ਤੇ ਪਾਕਿਸਤਾਨ ਦਾ ਪਾਸਪੋਰਟ ਦੀ 1 ਨੰਬਰ ਰੈਂਕਿੰਗ ਵੱਧ ਗਈ ਹੈ, 100ਵੇਂ ਨੰਬਰ ਤੇ ਆ ਗਿਆ, ਬਲਕਿ 2 ਵੱਧ ਗਈਆਂ। ਬਸ ਉਹ ਥੋੜੀ ਜਿਹੀ ਵਧੀ, ਲੇਕਿਨ ਓਵਰਆਲ ਸਾਡੀ ਰੈਂਕਿੰਗ ਪਹਿਲਾਂ ਬਹੁਤ 35 ਮੁਲਕਾਂ ਜਾ ਸਕਦਾ। ਉਹ ਗੈਂਬੀਆ ਨੇ ਵੀ ਕਹਿ ਦਿੱਤਾ ਕਿ ਤੁਸੀਂ ਵੀ ਸਾਡੇ ਔਨ ਅਰਾਈਵਲ ਲੈ ਲਿਆ ਕਰੋ। ਅੱਛਾ, ਲੇਕਿਨ ਉਹ ਤਲਾਲ ਚੌਧਰੀ ਨੇ ਇਹ ਨਹੀਂ ਕਿਹਾ ਨਾ ਕਿ ਜਿਹੜੇ ਇਸ ਤਰ੍ਹਾਂ ਬਲੂ ਪਾਸਪੋਰਟ ਦਾ ਮਿਸਯੂਜ਼ ਆ, ਸਾਡੇ ਜਿਹੜਾ ਰੈਂਕਿੰਗ ਹੈ ਨਾ ਉਹ ਤੇ ਫਰਕ ਪਾਉਂਦਾ, ਪਹਿਲਾਂ ਹੀ ਰੈਂਕਿੰਗ ਖਰਾਬ। ਹਾਂ ਬਿਲਕੁਲ, ਹੈ। ਤੇ ਦੂਸਰਾ ਹੈ ਕਿ ਜਿਹੜੇ ਅੱਛੇ ਮੁਲਕ ਆ ਫਿਰ ਔਨ ਅਰਾਈਵਲ ਵੀਜ਼ਾ ਫੈਸਿਲਿਟੀ ਜਾਂ ਨਹੀਂ ਦਿੰਦੇ, ਵੀਜ਼ਾ ਫ੍ਰੀ ਫੈਸਿਲਿਟੀ ਨਹੀਂ ਦਿੰਦੇ। ਉਹ ਕਹਿੰਦੇ ਕਿ ਤੁਹਾਡਾ ਉਹਦੇ ਗਲੋਬਲ ਰਜੀਮ ਬੜੀ ਸਖਤ ਹੋ ਗਈ ਹੈ ਪਾਸਪੋਰਟਾਂ ਦੀ, ਚੋਇਸ ਸਾਹਿਬ, ਹੁਣ ਤੇ ਹੋ ਹੀ ਨਹੀਂ ਸਕਦਾ। ਇਹ ਅਲੀਟ ਆਪਣੇ ਲੱਲੇ ਤੱਲੇ ਦੇ ਖਤਮ ਕਰੇਗੀ ਤੇ ਰੈਂਕਿੰਗ ਠੀਕ ਹੋਏਗੀ। ਇਹ ਬਲੂ ਪਾਸਪੋਰਟ ਇਸ ਤਰ੍ਹਾਂ ਦੀ ਕੈਟਾਗਰੀਆਂ ਇਹ ਹੁਣ ਨਹੀਂ ਚੱਲਣੀਆਂ। ਹੁਣ ਤੇ ਚੀਨ ਤੇ ਵੀ ਬਲੂ ਪਾਸਪੋਰਟ ਵਾਲਿਆਂ ਨੂੰ ਜਾ ਕੇ ਰੋਕ ਲੈਂਦੇ ਨੇ, ਉਹ ਤਲਾਸ਼ੀਆਂ ਲੈਂਦੇ ਨੇ ਉਹਨਾਂ ਦੀ, ਤੇ ਫਿਰ ਇਹੀ ਹੋਏਗਾ। ਲੇਕਿਨ ਅਸਲ ਇਹ ਹੈ ਕਿ ਉਹ ਇਸ ਕਰਕੇ ਜਿਹੜੀ ਹੈ ਨਾ ਕਿ ਜੀ ਇਹ ਹੁਣ ਕਲੱਬ ਨੂੰ ਵਧਾਉਣਾ ਹੈ, ਇਹਦਾ ਸਾਈਜ਼ ਵਧਾਉਣਾ ਜਾਂ ਘਟਾਉਣਾ, ਅਸਲ 'ਚ ਹੈ ਘਟਾਉਣਾ ਚਾਹੀਦਾ। ਇਹ ਆਪਣੀ ਕੋਈ ਨਾ ਕੋਈ ਹਰ 2-3 ਮਹੀਨੇ ਬਾਅਦ ਚੋਈ ਸਾਹਿਬ ਅਮੀਰ, ਤੁਸੀਂ ਕਹਿ ਰਹੇ ਹੋ ਜੀ ਕਿ ਅਮੀਰ ਹੋਣਾ ਤੇ ਗੁਨਾਹ ਕੋਈ ਨਹੀਂ, ਉਹ ਤੇ ਕੋਈ, ਲੇਕਿਨ ਇਹ ਕਿ ਅਮੀਰ ਹੋ ਕੇ ਤੁਸੀਂ ਸਮਝੋ ਤੁਹਾਨੂੰ ਹੱਕ ਮਿਲ ਗਿਆ ਕਿ ਜਿਵੇਂ ਮਰਜ਼ੀ ਲੁੱਟ ਮਾਰ ਕਰੋ, ਹਾਂਜੀ, ਜਿਹੜੀ ਸਹੂਲਤ ਲੈਣੀ ਲੈ ਲਓ, ਇਹ ਗਲਤ। ਔਰ ਆਪਣੇ ਮਤਲਬ ਜ਼ਿਆਦਾ ਤੁਸੀਂ ਤਾਕਤ 'ਚ, ਤੁਹਾਡੇ ਕੋਲ, ਤੁਸੀਂ ਗਵਰਨਮੈਂਟਾਂ 'ਚੋਂ ਤੁਹਾਡੇ ਕੋਲ ਇਖਤਿਆਰ ਹੁੰਦਾ ਕਿ ਤੁਸੀਂ ਬਿੱਲ ਲਿਆਓ ਕੋਈ ਆਪਣਾ, ਉਹਦੇ ਜ਼ਰੀਏ ਆਪਣਾ ਕੋਈ ਫਾਇਦਾ ਲਿਆ, ਆਪਣੇ ਤੁਸੀਂ ਫਾਇਦੇ ਵਧਾਉਂਦੇ ਹੋ ਨਾ, ਉਹ ਨਹੀਂ ਹੋਣਾ ਚਾਹੀਦਾ। ਬਿਲਕੁਲ, ਮਤਲਬ ਪਹਿਲਾਂ ਇੱਥੇ ਹੁਣ ਸਰਕਾਰੀ ਜਿਹੜੇ ਮੁਲਾਜ਼ਮ ਇਹਨਾਂ ਦੀ ਸਾਲ ਬਾਅਦ ਤਨਖਾਹ ਵਧੀ 10% ਜਾਂ 15%, ਇਸ ਤੋਂ ਉੱਤਰ ਨਹੀਂ ਵਧੀ ਕਈ ਸਾਲ। ਬਜਟ ਵੀ ਆ ਰਿਹਾ ਹੁਣ, ਫਿਰ ਵਧਣੀ, ਹੁਣ ਫਿਰ ਵਧਣੀ, ਇੰਨੀ ਵਧੀ। ਲੇਕਿਨ ਤੁਹਾਨੂੰ ਪਤਾ 2025 ਦੇ ਵਿੱਚ ਐਮਐਨਏ ਨੇ ਆਪਣੀ ਸੈਲਰੀ ਵਧਾਈ, ਸੈਂਟਰ ਨੇ ਵਧਾਈ, ਔਰ 200% ਵਧਾਈ। ਅੱਛਾ, ਉਸ ਤੋਂ ਬਾਅਦ ਸੁਰੇਸ਼ ਕਾਂਬਲ ਦੇ ਜੋ ਕਿ ਸਪੀਕਰ ਤੇ ਚੇਅਰਮੈਨ ਸੈਨੇਟ ਨੇ ਆਪਣੀ ਸੈਲਰੀ 4-5 ਲੱਖ ਤੋਂ ਕਰਕੇ ਉਹਨਾਂ ਨੇ ਆਪਣੀ ਸੈਲਰੀ ਕੋਈ 20 ਲੱਖ ਰੁਪਏ ਤੋਂ ਪਲੱਸ ਕਰ ਲਈ, 23 ਲੱਖ ਰੁਪਏ, 24 ਲੱਖ ਰੁਪਏ, ਮਤਲਬ ਕਈ ਗੁਣਾ ਵਧਾ ਦਿੱਤੀ। ਠੀਕ ਹੈ ਨਾ। ਤੇ ਉਹ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਨਹੀਂ ਪਤਾ ਹੈ। ਤੇ ਬਈ ਤੁਹਾਨੂੰ ਕਿਉਂ ਨਹੀਂ ਪਤਾ, ਜਿਹੜੀ ਨੈਸ਼ਨਲ ਅਸੈਂਬਲੀ ਸੈਨੇਟ ਦੀ ਸੈਲਰੀ ਹੁੰਦੀ ਆ ਸਪੀਕਰ ਦੀ ਆਪਣੀ, ਇਹ ਹਾਊਸ ਹੀ ਡਿਸਾਈਡ ਕਰਦਾ, ਇਹ ਹਕੂਮਤ ਡਿਸਾਈਡ ਨਹੀਂ ਕਰਦੀ। ਉਹਨਾਂ ਨੇ ਕਿਹਾ ਸਾਨੂੰ ਤਾਂ ਨਹੀਂ ਪਤਾ ਜੀ, ਨੋਟੀਫਿਕੇਸ਼ਨ ਹੋ ਗਿਆ ਉਧਰੋਂ। ਨੋਟੀਫਿਕੇਸ਼ਨ ਕਿੱਥੋਂ ਹੋ ਗਿਆ? ਠੀਕ ਹੈ ਨਾ। ਜੀ ਕੋਈ ਜੱਜਾਂ ਨੇ ਵੀ ਕੀਤਾ ਕੁਝ ਪਿਛਲੇ, ਹਾਂ, ਉਹ ਬਿਲਕੁਲ, ਉਹ ਜੱਜਾਂ ਦਾ ਵੀ ਇੱਕ ਨਵੀਂ ਆ ਕਿ ਤੁਹਾਨੂੰ ਪਤਾ ਹੁਣ ਚੂੰਕਿ ਜਿਹੜੀ 27ਵੀਂ ਤਰਮੀਮ ਤੋਂ ਬਾਅਦ, 27ਵੀਂ ਨਹੀਂ ਨਾ 28ਵੀਂ ਤਾਂ ਲਿਆਉਣੀ, ਉਸ 'ਤੇ ਗੱਲ ਕਰਾਂਗੇ ਕੱਲ੍ਹ। ਉਸ ਤੋਂ ਬਾਅਦ ਇਹਨਾਂ ਨੇ ਹੁਣ ਸੁਪਰੀਮ ਕੋਰਟ ਸੀ, ਸੁਪਰੀਮ ਕੋਰਟ ਦੇ ਤੁਹਾਨੂੰ ਪਤਾ ਕਿ ਜਿੰਨੇ ਇੰਪਲਾਈਜ਼ ਨੇ ਉਹਨਾਂ ਦਾ ਪ੍ਰਿਵਿਲੇਜ ਜ਼ਿਆਦਾ ਹੁੰਦੇ, ਤਨਖਾਹ ਆਮ ਜਿਹੜੀ ਫੈਡਰਲ ਗਵਰਨਮੈਂਟ ਦੇ ਇੰਪਲਾਈ ਨਾਲੋਂ ਜ਼ਿਆਦਾ ਹੁੰਦੀ। ਲੇਕਿਨ ਜਿਹੜਾ ਫੈਡਰਲ ਕੰਸਟੀਟਿਊਸ਼ਨਲ ਕੋਰਟ ਆ, ਉੱਥੇ ਜਿਹੜੀਆਂ ਖਬਰਾਂ ਆ ਰਹੀਆਂ ਉਹਨਾਂ ਨੇ ਮਜ਼ੀਦ ਵਧਾ ਦਿੱਤੀ ਹੈ। ਅੱਛਾ, ਪਰਸ ਉਹਨਾਂ ਦੀ ਤਨਖਾਹ ਮਜ਼ੀਦ ਸੁਪਰੀਮ ਕੋਰਟ ਤੋਂ ਹੀ ਉੱਤੇ ਨੇ। ਅਗਰ ਬਿਊਰੋਕਰੇਟਾਂ ਨੂੰ ਵੀ ਇਜਾਜ਼ਤ ਦੇ ਦੇ ਨਾ, ਉਹਨਾਂ ਨੇ ਵਧਾ ਲੈਣਗੇ, ਲੇਕਿਨ ਉਹਨਾਂ ਨੇ ਹੋਰ ਖਾਬੇ ਖੋਲੇ ਹੁੰਦੇ ਨੇ, ਵੱਡੇ ਕਰੀ ਜਾਂਦੇ ਨੇ ਹਰ ਮਹਿਕਮੇ ਦੇ, ਹਰ ਬੰਦੇ ਨੇ ਆਪਣਾ ਕੋਈ ਖਾਤਾ ਖੋਲਿਆ, ਬਿਊਰੋਕਰੇਟਾਂ ਨੇ ਬਹੁਤ ਖੋਲੇ ਹੋਏ ਨੇ। ਹੁਣ ਜਿਹੜਾ ਪੰਜਾਬ ਦਾ ਬਿਊਰੋਕਰੇਟ ਆ ਉਹ ਐਗਜ਼ੈਕਟਿਵ ਅਲਾਊਂਸ ਲੈਂਦਾ, ਮਤਲਬ ਜਿਹੜੇ ਬਾਕੀ ਬੰਦੇ ਕੰਮ ਕਰਦੇ ਆ ਐਜੂਕੇਸ਼ਨ 'ਚ, ਹੈਲਥ 'ਚ, ਉਹਨਾਂ ਵਿਚਾਰਾਂ ਦਾ ਕੋਈ ਅਲਾਊਂਸ ਨਹੀਂ। ਬਿਊਰੋਕਰੇਟ ਕੋਈ ਜ਼ਿਆਦਾ ਮੁਲਕ ਨੂੰ ਸਰਵ ਕਰ ਰਿਹਾ,
ਮਸਲਾ ਹੈ ਕਿ ਪੁਲਿਸੀਆਂ ਇਹਨਾਂ ਨੇ ਬਣਾਉਣੀਆਂ, ਫਾਈਨਾਂਸ ਬਿੱਲ ਇਹਨਾਂ ਨੇ ਬਣਾਉਣਾ, ਹੂੰ ਠੀਕ ਆ, ਆਪਣਾ ਪਾ ਦਿੰਦੇ ਵਿੱਚ। ਹੂੰ ਐਗਜ਼ੈਕਟਿਵ ਅਲਾਊਂਸ ਜਿਹੜਾ 17ਵੇਂ ਗ੍ਰੇਡ ਦਾ ਜਿਹੜਾ ਪੰਜਾਬ ਦਾ ਜਿਹੜਾ ਫੀਲਡ ਪੋਸਟਿੰਗ ਇਸ ਬੰਦੇ ਦੀ, ਉਹ ਕੋਈ ਲੱਖ 1.5 ਲੱਖ ਰੁਪਇਆ ਮੇਰੇ ਖਿਆਲ ਨਾਲ ਕਮ ਅਜ਼ ਕਮ। ਓਏ ਹੋਏ ਹੋਏ, ਉਹ ਸਾਰੀ ਬਿਊਰੋਕ੍ਰੇਸੀ ਨੂੰ ਲੱਗਾ ਹੋਇਆ, ਉਹ ਫਿਰ ਤਮਗੇ ਵੀ ਦੇਈ ਜਾਂਦੇ ਉਹਨਾਂ ਨੂੰ। ਤਮਗੇ ਵੀ ਦੇਈ ਜਾਂਦੇ ਆ। ਫਿਰ ਇਹ ਆ ਕਿ ਇਹਨਾਂ ਨੇ ਪੈਨਸ਼ਨ ਜਿਹੜਾ ਬਿੱਲ ਘਟਾਉਣੇ ਵਾਸਤੇ ਇਹਨਾਂ ਨੇ ਇੱਕ ਉਹਦੇ ਰੂਲ ਚੇਂਜ ਕੀਤੇ ਕਿ ਜਿਹੜਾ ਪੈਨਸ਼ਨ ਹੋਏਗੀ ਨਾ, ਉਹ ਹੋਏਗੀ ਜਿਹੜੀ ਬੰਦੇ ਦੀ ਰਨਿੰਗ ਬੇਸਿਕ ਤੇ ਨਹੀਂ ਹੋਏਗੀ, ਬਲਕਿ ਜਿਹੜੇ ਜਿਸ ਉਹ ਸਕਿੱਲ 'ਚ ਰਿਟਾਇਰ ਹੋਗਾ ਉਹਦੀ ਜਿਹੜੀ ਇਨੀਸ਼ੀਅਲ ਬੇਸਿਕ ਹੈ। ਲੇਕਿਨ ਇਸ ਦੇ ਵਿੱਚ ਜਿਹੜੇ ਪੰਜਾਬ ਦੇ ਬਿਊਰੋਕਰੇਟ ਐਗਜ਼ੈਂਪਟ ਨੇ। ਉਹ ਕਿਉਂ? ਉਹਨਾਂ ਦੱਸਿਆ ਨਾ, ਇਹੀ ਤੇ ਮਸਲਾ ਜਿੱਥੇ ਆਪਣਾ ਹੁੰਦਾ ਉੱਥੇ ਨਹੀਂ ਕੱਟ ਲਾਉਂਦੇ। ਇਹ ਕੱਟ ਲਾਉਂਦੇ ਜਿਹੜੇ ਗਰੀਬ ਮੁਲਾਜ਼ਮ ਨਾ ਹੈਲਥ ਦੇ, ਐਜੂਕੇਸ਼ਨ ਦੇ, ਕੋਈ ਲਾ ਐਨਫੋਰਸਮੈਂਟ ਦੇ, ਉਹਨਾਂ ਤੇ ਕੱਟ ਲਾ ਦਿੰਦੇ ਨੇ। ਆਪਣਾ ਇਹਨਾਂ ਐਗਜ਼ੈਂਪਟ ਨੇ, ਠੀਕ ਹੈ। ਜੱਜਾਂ ਨੇ ਵੀ ਇਸ ਤਰ੍ਹਾਂ ਪਰਕਸ ਲੈ ਲੈਣੇ, ਪਾਰਲੀਮੈਂਟੇਰੀਅਨਸ ਨੇ ਵੀ ਲੈ ਲੈਣੇ, ਲੇਕਿਨ ਆਮ ਬੰਦਾ ਕਿੱਥੇ ਜਾਵੇ? ਉਹ ਤੇ ਉਹਦੇ ਤੇ ਪਰਵਾਹ ਕੋਈ ਨਹੀਂ। ਉਹ ਮੈਂ ਤੇ ਤੁਹਾਨੂੰ ਇੰਡੀਆ ਦੀ ਮਿਸਾਲ ਦੇ ਰਿਹਾ ਸਾਂ। ਉਧਰ ਤੇ ਚੋਈ ਸਾਹਿਬ ਉਹ ਜਿਹੜੇ ਲਏ ਨੇ ਨਾ ਕਿਫਾਇਤਸ਼ਾਰੀ ਵਾਲੇ ਆਸਟੈਰਿਟੀ ਮੇਜਰਸ, ਤੇ ਉਹਦੇ 'ਚ ਤੇ ਉਹਨਾਂ ਨੇ ਕਿਹਾ ਜੀ ਕਿ ਲਾਈਟਾਂ, ਬੈਨਰ ਸ਼ੈਨਰ ਸ਼ਹਿਰਾਂ 'ਚ ਬੰਦ, ਸਰਕਾਰੀ ਜਿਹੜੇ ਫੰਕਸ਼ਨ ਨਹੀਂ ਹੋਣਗੇ, ਵਰਕ ਫਰਾਮ ਹੋਮ, ਅਤੇ ਸਰਕਾਰੀ ਮੀਟਿੰਗਾਂ ਵੀ ਹੁਣ ਜ਼ੂਮ 'ਤੇ ਹੋਣਗੀਆਂ ਤਾਂ ਕਿ ਕਮਿਊਟਿੰਗ ਘਟੇ। ਦਿੱਲੀ ਦੀ ਹੁਕੂਮਤ ਹੈ ਉਹਨੇ ਤੇ ਹੋਰ ਬੜੇ ਸਖਤ ਐਲਾਨ ਕਰਤੇ। ਉਹ ਫਿਰ ਮੋਦੀ ਨੇ ਕਿਹਾ ਜੀ ਕਿ ਹੁਣ ਟਰੈਵਲ ਕੋਈ ਨਾ ਕਰੇ, ਰਿਕੁਐਸਟ ਕੀਤੀ ਕਿ ਬਈ ਬਾਹਰ ਨਾ ਜਾਓ, ਸਾਡਾ ਬਿੱਲ ਵਧੇਗਾ। ਆਪ ਗਿਆ UAE, ਉਹ ਜ਼ਾਹਿਰ ਹੈ ਉਹਨੇ ਕੋਈ ਡੀਲ ਸ਼ੀਲ ਕਰਨੀ ਹੋਣੀ। ਫਿਰ ਕਹਿੰਦੇ ਸੋਨਾ ਨਾ ਖਰੀਦੋ, ਅਤੇ ਉਹਨਾਂ ਨੇ ਕੰਮ, ਅਤੇ ਉਹ ਲੋਕੀ ਕਰ ਵੀ ਰਹੇ ਨੇ ਉੱਧਰ ਨਾ। ਉਹਨਾਂ ਨੂੰ ਪਤਾ ਕਿ ਹਕੂਮਤ ਆਪੇ ਹੀ ਜਿਹੜੀ ਹੈ ਨਾ ਕੁਝ ਇਕਦਾਮਾਤ ਕਰ ਰਹੀ ਹੈ, ਅਤੇ ਉਹ ਵੀ ਲੋਕੀ ਵੀ ਕਰ ਰਹੇ ਨੇ। ਉਹਨਾਂ ਨੇ ਪਹਿਲੇ ਵੀ ਇੱਕ ਤੇ ਇਹਨਾਂ ਦਾ ਆਪਣਾ BJP ਦਾ ਏਜੰਡਾ ਹੈ ਉਹ ਹਿੰਦੂਤਵਾ ਦਾ, ਉਹਦੇ ਤਹਿਤ ਹੀ ਵੈਜੀਟੇਰੀਅਨ ਫੂਡ ਸੀ। ਹੁਣ ਇਸ ਤੋਂ ਬਾਅਦ ਉਹਨਾਂ ਨੇ ਮਜ਼ੀਦ ਐਕਸਪੈਂਡ ਕਰਤਾ ਕਿ ਜਿਹੜੇ ਬਾਹਰੋਂ ਡੈਲੀਗੇਸ਼ਨ ਨੇ ਉੱਥੇ ਵੀ ਸਿਰਫ ਵੈਜੀਟੇਰੀਅਨ ਫੂਡ ਹੀ ਮਿਲੇਗਾ। ਕਿਉਂਕਿ ਲਤੀਫੇ ਬਣਨੇ ਸ਼ੁਰੂ ਹੋ ਗਏ ਨੇ ਉੱਥੇ। ਉਹ ਕਹਿੰਦੇ ਜੀ ਕਿ ਬਾਹਰੋਂ ਮਹਿਮਾਨ ਆਉਂਦੇ ਨੇ, ਕੋਈ ਸਰਬਰਾਹ ਮੁਮਲਕਤ, ਉਹਨਾਂ ਨੂੰ ਖਵਾਉਂਦੇ ਨੇ ਕੋਈ ਖੁੰਬੀਆਂ ਵਾਲੇ ਕੋਫਤੇ ਅਤੇ ਇਹ ਉਹ ਲੋਕੀ ਫਿਰ ਹੋਟਲ 'ਚ ਜਾ ਕੇ ਗੋਸ਼ਤ ਖਾਂਦੇ ਨੇ। ਉਹ ਤਾਂ ਨਜ਼ਰ ਆਉਂਦਾ ਨਾ ਲੋਕਾਂ ਨੂੰ। ਹਾਂ, ਇਸ ਨੂੰ ਨਜ਼ਰ ਆਉਣਾ ਚਾਹੀਦਾ। ਹੁਣ ਆਸਟੈਰਿਟੀ ਮੇਜਰ ਇੱਥੇ ਵੀ ਹੋਈਆਂ ਸੀ, ਲੇਕਿਨ ਨਜ਼ਰ ਨਹੀਂ ਕੋਈ ਆਈ, ਔਰ ਆਪਣੇ ਆਪ 'ਤੇ ਤਾਂ ਐਪਲੀਕੇਬਲ ਇਹਨਾਂ ਦੀ ਕੋਈ ਨਹੀਂ ਨਾ। ਹਾਂ, ਇਹ ਕਹਿੰਦੇ ਜੀ ਕਿ 8 ਵਜੇ ਮਾਰਕੀਟ ਬੰਦ ਕਰ ਦਿਓ ਅਤੇ ਇਹ ਕਰ ਦਿਓ। ਉਹ ਸਾਡਾ ਇੱਕ ਦੋਸਤ ਹੈ ਲਾਹੌਰ 'ਚ, ਉਹਨੇ ਰੈਸਟੋਰੈਂਟ ਬਣਾਇਆ, ਅਤੇ ਉਹ ਜਾਣਦੇ ਹੋ ਤੁਸੀਂ, ਅਤੇ ਉਹਨੇ ਇੱਕ ਬੜਾ ਆਰਗੂਮੈਂਟ ਦਿੱਤਾ ਉਹਦੇ 'ਤੇ। ਤੁਸੀਂ ਚੋਈ ਸਾਹਿਬ ਜ਼ਰਾ ਆਪਣੇ ਦਾਨਸ਼ਮੰਦਾਨਾ ਤਬਸਰਾ ਫਰਮਾਓ। ਉਹ ਕਹਿੰਦੇ ਜੀ ਕਿ ਇਹ ਜਿਹੜੀ ਮਾਰਕੀਟਾਂ ਨਾ ਬੰਦ ਕਰਨ ਦਾ ਛੇਤੀ, ਇਹ ਹੁੰਦਾ ਹੈ ਯੂਰਪ ਵਿੱਚ ਅਤੇ ਠੰਡੇ ਇਲਾਕੇ 'ਚ। ਕਹਿੰਦੇ ਇੱਥੇ ਤਾਂ ਟੈਂਪਰੇਚਰ ਹੀ ਬਹੁਤ ਜ਼ਿਆਦਾ ਹੈ ਅਤੇ ਲੋਕ ਨਿਕਲਦੇ ਹੀ ਸ਼ਾਪਿੰਗ ਵਾਸਤੇ। ਇਸਲਾਮਾਬਾਦ ਦੀ ਗੱਲ ਨਹੀਂ ਹੋ ਰਹੀ, ਮੁਲਤਾਨ ਅਤੇ ਪੂਰਾ ਸਿੰਧ ਨਿਕਲਦੇ ਨੇ ਮਗਰਬ ਦੇ ਟਾਈਮ, ਮਗਰਬ ਤੋਂ ਬਾਅਦ, ਅਤੇ ਤੁਸੀਂ ਫੌਰੀ ਤੌਰ 'ਤੇ ਕਹਿੰਦੇ ਜੀ ਕਿ ਬੰਦ ਕਰ ਦਿਓ ਮਾਰਕੀਟਾਂ। ਇਹ ਕਿਹੜੀ ਲਾਜਿਕ ਹੋਈ? ਉਹ ਕਹਿੰਦੇ ਕਿ ਲੇਟ ਤੁਸੀਂ ਕਰਾਓ ਕਿ 11 ਵਜੇ ਖੋਲ੍ਹ ਲੈਣ, ਉਸ ਪਹਿਲੇ ਕੋਈ ਨਾ ਖੋਲ੍ਹੇ, ਅਤੇ ਜ਼ਰਾ ਥੋੜ੍ਹਾ ਜਿਹਾ ਟਾਈਮ ਵਧਾਓ। ਰਾਣਾ ਸਾਹਿਬ, ਅਸਲ ਮੈਂ ਤਾਂ ਵੈਸੇ ਇਹਦੇ ਹੈ ਖਿਲਾਫ। ਅੱਛਾ, ਮੈਂ ਤੇ ਯੂਰਪ ਵਾਲੇ ਮਾਡਲ ਤਾਂ ਹੀ। ਉਹਦੀ ਵਜ੍ਹਾ ਹੈ ਕਿ ਅਗਰ ਤੁਸੀਂ ਇਸ ਮੁਲਕ 'ਚ ਵਰਕ ਉਹ ਕਹਿੰਦੇ ਕਿ ਹੁਣ ਇੰਨੀ ਧੁੱਪ 'ਚ 40-45 ਟੈਂਪਰੇਚਰ ਬੰਦਾ ਹੁਣ ਜਾ ਕੇ ਸ਼ਾਪਿੰਗ ਕਰਦਾ ਫਿਰ। ਨਹੀਂ, ਉਹ ਜਿਹੜੇ ਦੇਖੋ, ਇਹ ਆਉਂਦੇ ਗਰਮੀ ਹੁੰਦੀ ਨਾ, ਆਉਂਦੇ 12 ਵਜੇ, ਇਹ 9 ਵਜੇ ਸੁਬਾਹ ਸ਼ੁਰੂ ਕਰ ਲਿਆ ਕਰਨ। ਸੁਬਾਹ ਵੀ ਤਾਂ ਲੋਕ ਕਰ ਸਕਦੇ। ਹਾਂ, ਇਹ ਗੱਲ ਹੈ, ਠੀਕ ਹੈ ਨਾ। ਉਹ ਮਸਲਾ ਇਹਨਾਂ ਦਾ ਹੈ ਕਿ ਸਾਡੇ ਜਗ੍ਹਾ ਤੇ ਹਰ ਜਗ੍ਹਾ ਤੇ ਮਾਫੀਆ ਵਾ ਰਾਣਾ ਸਾਹਿਬ। ਹੁਣ ਇਹ ਟਰੇਡਰ ਸਾਰੇ ਪਿੱਛੇ ਹੋ ਗਏ ਜੀ ਕਿ ਮਾਰਕੀਟਾਂ ਖੋਲੋ। ਕਿਉਂ? ਇਹਨਾਂ ਨੂੰ ਆਦਤ ਪਈ ਹੈ ਜੀ ਕਿ ਆਪਣੀ ਮਰਜ਼ੀ ਨਾਲ, ਜੋ ਅਗਰ ਇਸ ਮੁਲਕ 'ਚ ਵਰਕ ਕਲਚਰ ਲਿਆਉਣਾ ਇੱਥੇ ਇਹੀ ਹੈ ਕਿ ਲੋਕ ਸੁਬਾਹ ਰਾਤ ਨੂੰ ਜਲਦੀ ਸੌਣ। ਹੁਣ ਰਾਤੀ ਗਿਆ, ਮੈਂ ਤਾਂ ਬੜਾ ਖੁਸ਼ ਹਾਂ। ਮੈਂ F11 ਮੈਨੂੰ ਇੱਕ ਦੋਸਤ ਨੂੰ ਮਿਲਣਾ ਸੀ, ਉੱਥੇ ਹਰ ਹਨੇਰਾ, ਮਾਰਕੀਟਾਂ ਬੰਦ, ਸਕੂਨ, ਠੀਕ ਹੈ ਨਾ। ਅਤੇ ਉਹਦੇ ਕੋਈ ਅਮਨ ਅਮਾਨ ਦੇ ਮਸਾਇਲ ਤੇ ਨਹੀਂ ਵਧੇ ਹਨੇਰੇ ਇੱਥੇ? ਨਹੀਂ, ਇੱਥੇ ਹੁਣ 2-2 ਵਜੇ ਤੱਕ ਲੋਕ ਬੈਠੇ ਰਹਿੰਦੇ ਨੇ। ਫਿਰ ਸੁਬਾਹ ਆ ਕੇ ਲੋਕ ਕੰਮ ਨਹੀਂ ਕਰਦੇ, ਆਪਣੇ ਟਾਈਮ ਸਿਰ ਦਫ਼ਤਰਾਂ ਨਹੀਂ ਜਾਂਦੇ, ਠੀਕ ਹੈ। ਇੱਕ ਆਦਤ ਪੂਰੀ ਕੌਮ ਦੀਆਂ ਆਦਤਾਂ ਵਿਗੜੀਆਂ। ਉਹਦਾ ਇਹੀ ਹੱਲ ਆ ਕਿ ਜਲਦੀ ਸੌਣ, ਜਲਦੀ ਮਾਰਕੀਟਾਂ ਬੰਦ ਹੋਣ। ਜਿਹੜੇ ਮਾਰਕੀਟਾਂ ਸੁਬਾਹ ਖੁੱਲ੍ਹਣ 7 ਵਜੇ। ਅਸੀਂ, ਤੁਹਾਨੂੰ ਯਾਦ ਨਹੀਂ ਜਦੋਂ ਛੋਟੇ ਹੁੰਦੇ? ਮੈਨੂੰ ਤਾਂ ਯਾਦ ਆ, ਮੈਂ ਜਦੋਂ ਟਿਊਸ਼ਨ ਪੜ੍ਹਨ ਜਾਂਦਾ ਸੀ ਛੁੱਟੀਆਂ ਦੇ ਵਿੱਚ, ਅਤੇ ਸਾਡਾ ਮਾਸਟਰ 6 ਵਜੇ ਬੁਲਾਉਂਦਾ ਸਾਨੂੰ ਸੁਬਾਹ। ਉਹ ਤਾਂ ਮੈਨੂੰ ਯਾਦ ਸੀ। ਅਤੇ ਉਹ ਸਾਨੂੰ ਤੇ ਸਾਡੀ ਮਾਂ ਉਠਾ ਦਿੰਦੀ ਸੀ ਕਿ ਨਮਾਜ਼ ਪੜ੍ਹੋ ਫਜਰ ਦੀ, ਅਤੇ ਉਸ ਤੋਂ ਬਾਅਦ ਪਹਿਲੇ ਸਪਾਰਾ ਪੜ੍ਹਨਾ ਹੁੰਦਾ ਸੀ। ਛੇਤੀ ਆ ਕੇ ਜਿਹੜੇ ਨਾ ਬੁਰਕੀ ਲਾਣੀ ਅਤੇ ਫੌਰਨ ਹੀ ਬਸਤਾ ਚੁੱਕਣਾ ਅਤੇ ਸਕੂਲ ਚੱਲ ਜਾਣਾ। ਅਤੇ ਉਹ ਇਸ ਛੁੱਟੀਆਂ ਦਾ ਮੈਨੂੰ ਯਾਦ ਆ, ਇਸ ਤਰ੍ਹਾਂ ਸੁਬਾਹ ਉਸ ਨਮਾਜ਼ ਤੋਂ ਬਾਅਦ ਸਾਨੂੰ ਨਾਲ ਹਨੇਰਾ ਹੁੰਦਾ ਸੀ, ਲੱਸੀ ਪੀਣੀ ਅਤੇ ਮਾਸਟਰ ਕੋਲ ਚੱਲਣਾ ਟਿਊਸ਼ਨ ਪੜ੍ਹਨ, ਠੀਕ ਹੈ। ਅਤੇ ਇੱਥੇ ਲੋਕ ਕਿਉਂ ਨਹੀਂ ਜਲਦੀ ਉੱਠ ਸਕਦੇ? ਉੱਠ ਸਕਦਾ ਹੈ, ਅਤੇ ਇਸਲਾਮਾਬਾਦ ਨਹੀਂ, ਛੋਟੇ ਸ਼ਹਿਰਾਂ 'ਚ ਲੋਕਾਂ ਨੂੰ ਆਦੀ ਮਤਲਬ ਕਰਨਾ ਚਾਹੀਦਾ ਨਾ ਕਿ ਸਾਰੇ ਅਰਬਨ ਲਾਈਫ ਨੂੰ ਥੋੜ੍ਹਾ ਚੇਂਜ ਕਰੋ ਤਾਂ ਕਿ ਲੋਕ ਕੰਮ ਕਰਨ, ਜਲਦੀ ਸੌਣ, ਅਤੇ ਇਹ ਤਾਂ ਹੈਲਥ ਦੇ ਵਾਸਤੇ ਵੀ ਅੱਛਾ ਵਾ। ਅਤੇ ਚੋਈ ਸਾਹਿਬ, ਇਹ ਤੁਸੀਂ ਕਿਫਾਇਤਸ਼ਾਰੀ ਦਾ ਕਹਿ ਰਹੇ ਹੋ, ਈਦ ਆ ਗਈ ਹੈ, ਬਕਰਾ ਈਦ ਆ ਗਈ ਹੈ, ਅਤੇ ਇਸ 'ਤੇ ਹੋਣਾ ਕੁਝ? ਬੱਕਰਾ ਈਦ ਤੇ ਹੁਣ ਮਹਿੰਗਾਈ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿ ਬੜੇ ਬੱਕਰੇ ਮਹਿੰਗੇ ਮਿਲਣੇ। ਮਹਿੰਗੇ ਮਿਲਣੇ? ਹਾਂਜੀ, ਮੈਂ ਰੇਟ ਚੈੱਕ ਤਾਂ ਨਹੀਂ ਕੀਤਾ, ਲੇਕਿਨ ਮੈਨੂੰ ਲੱਗਦਾ ਇਹ ਹੈ ਕਿ
ਲੇਕਿਨ ਇਹ ਹੈ ਕਿ ਗਾਹਕ ਇਹਦੀ ਘੱਟ ਹੋਏਗਾ ਕਿਉਂਕਿ ਲੋਕ ਜ਼ਾਹਰ ਪਹਿਲਾਂ ਹੀ ਬੜੇ ਟਾਈਟ ਹੋਏ ਨੇ, ਬਿਲਕੁਲ। ਕਸਟਮਰ ਘੱਟ ਹੋਏਗਾ, ਉਹਦੀ ਵਜ੍ਹਾ ਨਾਲ ਇਹ ਹੈ ਕਿ ਸ਼ਾਇਦ ਮੰਡੀ ਡਾਊਨ ਹੋ ਜਾਏ। ਤੇ ਲੇਕਿਨ ਇਹ ਹਰ ਵਾਰੀ ਹੁੰਦਾ। ਕੋਵਿਡ ਵਿੱਚ ਵੀ ਕਹਿੰਦੇ ਸਨ ਜੀ ਕਿ ਮੰਡੀ ਡਾਊਨ ਹੋ ਜਾਏਗੀ। ਕੋਵਿਡ ਦੇ ਦਿਨਾਂ 'ਚ ਵੀ ਜਾਨਵਰ ਬੇਤਾਸ਼ਾ ਵਿਕਿਆ। ਹਾਂ, ਅਸਲ ਫਿਰ ਇੱਕ ਲੋਕਾਂ ਦੀ ਅਕੀਦਤ ਵੀ ਹੈ ਨਾ, ਤੁਹਾਨੂੰ ਪਤਾ ਮਜ਼ਬੀ ਤੌਰ ਤੇ ਲੋਕ ਕੋਸ਼ਿਸ਼ ਤੇ ਕਰਦੇ ਨੇ, ਕਹਿੰਦੇ ਕੋਸ਼ਿਸ਼ ਚਲੋ ਜੋ ਵੀ ਹਾਂ ਹੋਵੇ। ਤੇ ਗੋਸ਼ਤ ਵੀ ਖਾਣਾ, ਤੇ ਉਹਦੇ ਉੱਤੇ ਤੇ ਨਹੀਂ ਕਰੇ ਹੁਕੂਮਤ ਨੇ, ਉਹਦੇ ਤੇ ਪਾਬੰਦੀ ਨਹੀਂ ਲਾਈ। ਨਹੀਂ ਉਹ ਤੇ ਇਹਨਾਂ ਨੇ ਇੱਕ ਮੰਡੀਆਂ ਬੱਕਰਾ ਵਗੈਰਾ ਕਰਨਾ ਜਾਂ ਦੋ। ਡੈਜ਼ਿਗਨੇਟ ਨਹੀਂ, ਉਹ ਵੈਸੇ ਪਾਬੰਦੀ ਨਹੀਂ ਲਾਈ। ਹੋਣੀ ਚਾਹੀਦੀ ਪਾਲਿਸੀ ਚੋਈ ਸਾਹਿਬ ਕਿ ਭਈ ਜਿਹਦੀ ਆਮਦਨੀ ਇੰਨੀ ਹੈ ਇੱਕ ਬੱਕਰਾ ਕਰੇਗਾ, ਜਿਹਦੀ ਜ਼ਿਆਦਾ ਹੈ ਉਹ ਇੰਨੀ ਕਰੇਗਾ। ਉਸ ਦਿਨ ਪਤਾ ਚੱਲ ਜਾਏਗਾ ਕਿਹੜਾ ਕਿੰਨਾ ਅਮੀਰ ਹੈ। ਅੱਛਾ, ਉਹ ਤੁਸੀਂ ਕਹਿੰਦੇ ਡਿਕਲੇਅਰ ਕਰੇ ਨਾ ਕਿੰਨੇ ਡਿਕਲੇਅਰ ਕੀਤੇ, ਕਰੇ। ਹਾਂ ਡਿਕਲੇਅਰ ਤਾਂ ਠੀਕ ਹੈ। ਇਹ ਜਿਹੜਾ ਟੈਕਸ ਦਾ ਕਹਿੰਦੇ ਟੈਕਸ ਨਹੀਂ ਦਿੰਦੇ, ਉੱਥੋਂ ਪਤਾ ਚੱਲ ਜਾਏਗਾ। ਤੇ ਬਲਕਿ ਜਿਹੜਾ 4 ਗਾਵਾਂ ਕਰ ਰਿਹਾ ਹੋਵੇ ਤੇ 10 ਬੱਕਰੇ ਕਰ ਰਿਹਾ ਹੋਵੇ, ਉਹ ਇਨਕਮ ਟੈਕਸ ਵਾਲੇ ਨੂੰ ਜਾ ਕੇ ਛਾਪਾ ਮਾਰਨਾ ਚਾਹੀਦਾ, ਤੁਹਾਡੀ ਗੱਲ ਇਹ ਤਾਂ ਹਨਾ। ਹਾਂ, ਫਿਰ ਬੜੀ ਪੁੱਛਣ ਅੱਛੀ ਕਿ ਹਾਂ suggestion ਕਿੱਥੋਂ ਲੈ ਕੇ ਆਏ। ਲੇਕਿਨ ਆਪਣੇ ਪੰਜਾਬ ਤੇ ਕੀ ਹੋ ਰਿਹਾ ਰਾਣਾ ਸਾਹਿਬ, ਉਹਦੀ ਆਪਾਂ ਗੱਲ ਨਹੀਂ ਕੀਤੀ। ਆਪਣੇ ਸਾਹਿਬ ਤੇ ਆਪਣੇ ਵਾਲੇ ਸਾਈਡ ਤੇ ਵੀ ਜਿਹੜੀ ਕਿਫਾਇਤਸ਼ਾਰੀ ਕੋਈ ਚੱਲ ਰਹੀ ਨਹੀਂ ਚੱਲ ਉਹ ਰਹੀ, ਦੱਸੋ ਤੁਸੀਂ। ਉਹ ਮੈਂ ਤੇ ਖਬਰ ਇੱਕ ਦੇਖੀ ਸੀ ਪਿਛਲੇ ਹਫਤੇ, ਬਲਕਿ ਇਸ ਹਫਤੇ ਉਹ ਉਹ ਕਿਸੇ ਵਕੀਲ ਨੇ ਇੱਕ ਦਰਖਾਸਤ ਪਾਈ ਸੀ, ਜਿਹੜਾ ਕਾਨੂੰਨ ਹੈ ਨਾ ਇਹਨੂੰ ਰਾਈਟ ਟੂ ਇਨਫੋਰਮੇਸ਼ਨ ਕਹਿੰਦੇ ਨੇ, ਉਹ ਉਹਨਾਂ ਨੇ ਪਾਈ ਸੀ ਪੰਜਾਬ ਗਵਰਨਮੈਂਟ ਨੂੰ ਕਿ ਮਰੀਮ ਨਵਾਜ਼ ਜਿਹੜੀ ਇਹਦੇ ਵਿਜ਼ਿਟਸ ਜਿਹੜੇ ਫੋਰਨ ਉਹਦੇ ਕਿੰਨੇ ਪੈਸੇ ਖਰਚੇ ਨੇ ਹਾਲੇ ਤੱਕ ਆਏ ਨੇ, ਤੇ ਜਿਹੜਾ ਤਿਆਰਾ ਲਿਆ ਉਹਦੇ ਕਿੰਨੀ ਕੀਮਤ ਸੀ, ਉਹਦਾ ਕਿੰਨਾ ਖਰਚਾ ਵਾ, ਤੇ ਪੰਜਾਬ ਗਵਰਨਮੈਂਟ ਨੇ ਇਨਕਾਰ ਕਰਤਾ ਹੈ ਕਿ ਸੀਕ੍ਰੇਟ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰ ਸਕਦੇ। ਇਹ ਕਿਉਂ? ਇਹਦੇ 'ਚ ਕਿਹੜਾ ਸੀਕ੍ਰੇਟ ਹੈ? ਬਸ ਪਬਲਿਕ ਇੰਟਰਸਟ ਹੀ ਹੈ। ਪਬਲਿਕ ਇੰਟਰਸਟ ਦੀ ਚੀਜ਼ ਦਾ ਪਤਾ ਹੋਣਾ ਚਾਹੀਦਾ। ਜਹਾਜ਼ ਚੱਲ ਵੀ ਰਿਹਾ ਕਿ ਨਹੀਂ? ਉਹ ਪਾਇਲਟ ਨੂੰ ਐਵੇਂ 5,000 ਨਹੀਂ, ਉਹ ਜਹਾਜ਼ ਚੱਲ ਰਿਹਾ ਵਾ, ਲੇਕਿਨ ਇਹ ਆ ਕਿ ਉਹ ਆਵਾਮ ਦੇ ਪੈਸੇ ਨਾਲ ਚੱਲ ਰਿਹਾ। ਹਾਂ, ਉਹ ਤੇ ਜ਼ਾਹਿਰ ਹੈ ਕਿ ਉਹ ਉਹਨਾਂ ਤੇ ਆਵਾਮ ਦੇ ਖੂਨ ਨਾਲ ਚੱਲ ਰਿਹਾ, ਇੰਜ ਖੂਨ ਦੇ ਨਾਲ, ਹਾਂ ਬਿਲਕੁਲ ਤੇ ਚੱਲ ਰਿਹਾ। ਤੇ ਕੋਈ ਜਵਾਬ ਨਹੀਂ ਦਿੱਤਾ ਇਹਦੇ ਉੱਤੇ। ਉਹਨਾਂ ਨੇ ਇਨਕਾਰ ਕਰਤਾ। ਦੇਖੋ ਜੀ, ਅੱਜ ਕੱਲ੍ਹ ਤੇ ਇਸ ਮੁਲਕ 'ਚ ਕੋਈ ਅਥਾਰਟੀ ਹੈ ਜੀ, ਉਹਨਾਂ ਨਾਲ ਹੀ ਗੁਜ਼ਾਰਿਸ਼ ਹੋ ਸਕਦੀ ਹੈ। ਇੱਥੇ ਤੇ ਜੱਜ ਵੀ ਨਹੀਂ ਸੁਣਦੇ, ਇੱਥੇ ਤੇ ਸਿਆਸੀ ਜਮਾਤਾਂ ਦੀ ਵੀ ਕੋਈ ਨਹੀਂ ਰਹੀ ਕਦਰ। ਸੁਣ ਲੈਣ ਤੇ ਮਾਈ ਬਾਪ ਤੇ ਫਿਰ ਕੁਝ ਹੋ ਸਕਦਾ ਹੈ। ਤੇ ਮਾਈ ਬਾਪ ਕਹਿੰਦੇ ਨਹੀਂ ਮੈਂ ਤੇ ਸੁਲਾਹ ਕਰਾਣੀ, ਤੇ ਉਹ ਸੁਲਾਹ ਕਰਾਓ ਤੇ ਉਹ ਕਰਾਉਂਦੇ ਰਹੋ। ਕੋਈ ਥੋੜ੍ਹਾ ਜਿਹਾ ਨਾ ਉਹ ਇੱਧਰ ਵੀ ਵੇਖ ਲਿਆ ਕਰੋ ਕਿ ਹੋ ਕੀ ਰਿਹਾ, ਤੇ ਇੱਧਰ ਵੇਖੋਗੇ ਤੇ ਸ਼ਾਇਦ ਹਾਲਾਤ ਬਦਲ ਜਾਣ। ਵੈਸੇ ਤਾਂ ਇਹ ਕੰਮ ਵੀ ਨਹੀਂ ਤੁਹਾਡਾ, ਇਹ ਵੇਖਣ ਵਾਲਾ ਕੰਮ ਤੇ ਉਹਨਾਂ ਦਾ ਹੀ ਹੈ, ਇਹ ਜਿਹੜੇ ਕਰ ਰਹੇ ਨੇ। ਲੇਕਿਨ ਉਹਨਾਂ ਦੇ ਤੁਸੀਂ ਤਲਵਾਰ ਹਟਾ ਦਿੱਤੀ ਜਿਹੜੀ ਅਕਾਊਂਟੇਬਿਲਿਟੀ ਦੀ ਸੀ, ਜੁਡੀਸ਼ਰੀ ਵੀਕ ਕਰ ਦਿੱਤੀ, ਅਪੋਜੀਸ਼ਨ ਵੀਕ ਹੋ ਗਈ। ਉਹਨੇ ਚੋਈ ਸਾਹਿਬ ਲੱਲੇ ਤੇ ਲੱਲੇ ਚਾਰੇ ਨੇ ਸ਼ਰਾਫੀਆ ਦੇ। ਬਿਲਕੁਲ। ਫਿਰ ਤੁਹਾਨੂੰ ਇਸ ਵਜ੍ਹਾ ਤੋਂ ਤੁਹਾਡੇ ਵੱਲ ਵੇਖਣਾ ਪੈਂਦਾ ਹੈ ਸਰ ਜੀ। ਤੇ ਜ਼ਰਾ ਕੋਈ ਕਰਮ ਕਰ ਦਿਓ ਇਸ ਕੌਮ ਦੇ ਉੱਤੇ, ਬੜੀ ਪਿਸ ਚੁੱਕੀ ਹੈ। ਚੋਈ ਸਾਹਿਬ ਇਜਾਜ਼ਤ ਲਈਏ ਕਿ ਨਹੀਂ? ਨਹੀਂ, ਇਜਾਜ਼ਤ ਲਈ ਹੈ ਜੀ ਹੁਣ ਕਾਫੀ। ਹਾਂ, ਬਹੁਤ ਹੋ ਗਏ ਜੀ। ਲਓ ਜੀ, ਫਿਰ ਕੱਲ੍ਹ ਮਿਲਾਂਗੇ ਤੇ ਕੱਲ੍ਹ ਕਰਾਂਗੇ ਗੱਲ ਕੋਈ ਸਿਆਸੀ ਮਾਮਲਾਤ ਦੇ ਉੱਤੇ, ਉਹ ਕਿਸ ਰੁਖ 'ਤੇ ਜਾ ਰਹੇ ਨੇ। ਅੱਲਾ ਬਿਲੀ।